ਸਾਡੇ ਦੂਜੇ ਸਾਥੀ ਪੰਜਾਬੀ ਐਕਟਿਵਿਜ਼ਮ ਨੂੰ ਸਾਡੇ ਕੰਨਾਂ ਦੇ ਤੱਕ ਪਹੁੰਚਾਉਣ ਦਾ ਜਿਹੜਾ ਤੁਸੀਂ ਕਹਿ ਲਓ ਨਾ ਜ਼ਿੰਮਾ ਚੁੱਕਿਆ ਹੋਇਆ ਹੈ, ਉਹ ਜ਼ਿਆਦਾਤਰ ਨਾ ਇਹੀ ਸਰੰਜਾਮ ਦਿੰਦੇ ਨੇ ਮੀਡੀਆ ਦੇ ਰਾਹੀਂ ਵੀ। ਰੇਡੀਓ ਉੱਤੇ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ, ਜਿਹੜੇ ਸਾਨੂੰ ਨਵੇਂ ਮੁੱਦੇ ਜਿਹੜੇ ਨੇ ਸੁਣਨ ਨੂੰ ਮਿਲਦੇ ਨੇ। ਸੋ ਪ੍ਰਿੰਟ ਮੀਡੀਆ ਹੋਵੇ ਜਾਂ ਤੁਸੀਂ ਰੇਡੀਓ ਦੀ ਗੱਲ ਕਰੋ, ਉਹਦੇ ਵਿੱਚ ਇੱਕ ਵੱਡਾ ਨਾਮ ਹੈ। ਮੈਂ ਸ਼ੁਰੂ 'ਚ ਇੱਕ ਰਸਾਲਾ ਪੜ੍ਹਿਆ ਸੀ, ਨਵਾਂ ਜ਼ਮਾਨਾ। ਉਹਦੇ ਵਿੱਚ ਬੜਾ ਔਖਾ ਜਿਹਾ ਆਰਟੀਕਲ ਉਦੋਂ ਲੱਗਾ ਸੀ, ਕਿਉਂਕਿ ਅਜੇ ਨਵੇਂ ਪੜਿਆਰ ਬਣੇ ਸਾਂ ਪੰਜਾਬੀ ਦੇ ਕਿ ਇਹ ਇੰਨੇ ਮੁਸ਼ਕਿਲ ਮੁੱਦਿਆਂ ਦੇ ਉੱਤੇ ਕੌਣ ਗੱਲ ਕਰ ਰਿਹਾ। ਤੇ ਉਹਨਾਂ ਨੇ ਕਿਹਾ ਜੀ ਇਹ ਨਾ ਪੜ੍ਹਦੇ ਹੋ ਨਾ ਅਮਰ ਰਿਆਜ਼ ਟੂਟ। ਜਦੋਂ ਉਹਨਾਂ ਨਾਲ ਮਿਲੇ ਤੇ ਪਤਾ ਚੱਲਿਆ ਕਿ ਇਹਨਾਂ ਦੇ ਜਿਹੜੇ ਵਾਲ ਸਨ ਉਹ ਧੁੱਪੇ ਚਿੱਟੇ ਨਹੀਂ ਸਨ ਕੀਤੇ, ਇਹ ਸਾਰੇ ਇਹਨਾਂ ਕੰਮਾਂ ਵਿੱਚ ਹੀ ਹੋਏ ਨੇ। ਸੋਜਵਾਨ ਨੇ ਔਰ ਪੰਜਾਬੀ ਦਾ ਨਾਂ ਲੈ ਕੇ ਅੱਗੇ ਟੁਰ ਰਹੇ ਨੇ। ਮੈਂ ਦਾਅਵਾ ਦੇਣੀ ਆ ਆਮਿਰ ਰਿਆਜ਼ ਟੂਟੂ ਹੋਰਾਂ ਨੂੰ ਕਿ ਸਾਡੇ ਕੋਲ ਸਟੇਜ ਤੇ ਆ ਜਾਣ। ਦੂਜੇ ਪੰਜਾਬੀ ਸਿਆਣੇ ਐਜੂਕੇਸ਼ਨਿਸਟ, ਬੜਾ ਵੱਡਾ ਨਾਂ ਹੈ ਪੰਜਾਬੀ ਦੇ ਹਵਾਲੇ ਦੇ ਨਾਲ। ਮੈਂ ਦਾਅਵਤ ਦਿਆਂਗੀ ਜਸਵੰਤ ਸਿੰਘ ਗਿੱਲ ਹੋਰਾਂ ਨੂੰ ਕਿ ਉਹ ਵੀ ਇੱਥੇ ਸਾਡੇ ਵਿਚਕਾਰ ਸਟੇਜ ਤੇ ਆ ਜਾਵਣ। ਜਸਵੰਤ ਸਿੰਘ ਗਿੱਲ ਜੀ। ਸਾਡੇ ਵਿੱਚ ਚੌਥੇ ਪੈਨਲਿਸਟ ਸਨ ਸਾਡੇ ਵਜ਼ੀਰੇ ਤਾਲੀਮ, ਲੇਕਿਨ ਤੁਸੀਂ ਦੇਖਦੇ ਹੋ ਕਿ ਕੁਝ ਸਰਕਾਰੀ ਜਿਹੜੀਆਂ ਮਸਰੂਫੀਆਤ ਨੇ ਉਹ ਪਹਿਲੇ ਹੀ। ਪਰ ਜਿਹੜਾ ਸਵਾਲ ਮੈਂ ਉਹਨਾਂ ਨੂੰ ਇੱਥੇ ਬਹਿ ਕੇ ਕਰਨਾ ਸੀ, ਫਿਰ ਮੈਂ ਨਾਲ ਉੱਥੇ ਹੀ ਕਰ ਲਿਆ ਕਿ ਲਾਗੂ ਕਰਾ ਦਿਓ ਜ਼ਬਾਨ ਸਾਡੀ। ਸਾਡੇ ਤਿੰਨੇ ਸਾਥੀ ਇੱਥੇ ਮੌਜੂਦ ਨੇ। ਮੌਜੂ ਸਾਡਾ ਹੈ ਪੰਜਾਬੀ ਬੋਲੀ ਵਿੱਚ ਤਾਲੀਮ ਬਾਰੇ ਲੁਕਾਈ ਤੇ ਸਰਕਾਰ ਦਾ ਬਿਆਨੀਆ। ਤੁਸੀਂ ਜਾਣਦੇ ਹੋ ਕਿ ਬ੍ਰਿਟਿਸ਼ ਦੇ ਇੱਥੇ ਆਉਣ ਤੋਂ